ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰ ਗਿੱਲ ਸਰਮਾ, ਰਾਜਵਿੰਦਰ ਸਿੰਘ ਕਾਲੂ ਜੁਬਜ਼ੇਰੀ, ਮਨਜੀਤ ਸਿੰਘ ਦੀਵਾਨਾ, ਦਰਸ਼ਨ ਸਿੰਘ ਭਲਵਾਨ, ਮਹਾਂ ਸਿੰਘ ਜੜੀਆ ਪ੍ਰੈਸਨੋ, ਮਨਦੀਪ ਸਿੰਘ ਸਨੋਜੇ, ਧਰਮ ਸਿੰਘ, ਰਘਵੀਰ ਕੌਰ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਸਭ ਤੋਂ ਪਹਿਲੀ ਖਬਰ ਸ਼ੁਰੂ ਕਰਦੇ ਹਾਂ। ਕਰੋਨਾ ਜਿਹੜਾ ਭਾਰਤ ਜਿਹੜਾ ਦੂਜੇ ਨੰਬਰ 'ਤੇ ਆ ਗਿਆ ਕਰੋਨਾ ਦੇ ਵਿੱਚ, ਅਤੇ ਹੁਣ ਉੱਥੇ ਕੋਈ ਨਹੀਂ ਬੋਲ ਰਿਹਾ। ਵੈਸੇ ਇਹਨਾਂ ਨੇ ਥਾਲੀਆਂ ਥੂਲੀਆਂ ਵਜਾ ਕੇ ਕਰੋਨਾ ਭਜਾ ਤਾ ਦਿੱਤਾ। ਦੇਖੋ ਜੀ, ਜਦੋਂ ਜੇ ਕਰੋਨਾ ਵਾਇਰਸ ਦੇ ਮੁੱਢਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਤੇ ਇਹ ਹਾਲਾਤ ਜਿਹੜੇ ਸੀਗੇ ਕਿ ਰੋਜ਼ ਕੋਈ ਨਾ ਕੋਈ ਮਿਨਿਸਟਰ ਬੋਲਦਾ ਸੀਗਾ, ਆ ਕੇ ਅਪਡੇਟ ਦਿੰਦੇ ਸੀ ਕਰੋਨਾ ਵਾਇਰਸ ਦੀ। ਇਹ ਵੀ ਕਹਿੰਦੇ ਸੀ ਕਿ ਅਸੀਂ ਇੰਨੇ ਵੱਡੇ ਇੰਤਜ਼ਾਮ ਸਭ ਕਾਸੇ ਦੇ ਜਿਹੜੇ ਕਰਲੇ ਹੋਏ ਆ ਕਿ ਜੇ ਇੰਨਾ ਕੇਸ ਵੀ ਆ ਜਾਏ ਤੇ ਤਾਂ ਵੀ ਕੋਈ ਸਮੱਸਿਆ ਜਿਹੜੀ ਉਹ ਨਹੀਂ ਆਊਗੀ। ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਬੜੀਆਂ ਬੋਗੀਆਂ ਵਿਖਾਈਆਂ ਸੀਗੀਆਂ ਕਿ ਕਿਹੜੇ ਕਿਹੜੇ ਸਟੇਸ਼ਨਾਂ ਦੇ ਉੱਤੇ, ਰੇਲਵੇ ਸਟੇਸ਼ਨਾਂ ਦੇ ਉੱਤੇ ਇਹਨਾਂ ਬੋਗੀਆਂ ਨੂੰ ਸੈਨੀਟਾਈਜ਼ ਕਰਕੇ ਖੜਾ ਕਰ ਦਿੱਤਾ ਗਿਆ ਤਾਂ ਕਿ ਇਹਨਾਂ ਨੂੰ ਕੁਆਰੰਟਾਈਨ ਦੇ ਵਾਸਤੇ ਯੂਜ਼ ਜਿਹੜਾ ਉਹ ਕੀਤਾ ਜਾ ਸਕੇ। ਅੱਜ ਉਹ ਬੋਗੀਆਂ ਕਿੱਥੇ ਗਈਆਂ, ਇੰਤਜ਼ਾਮ ਜਿਹੜੇ ਕਿੱਥੇ ਗਏ, ਕਿਸੇ ਨੂੰ ਕੁਛ ਨਹੀਂ ਪਤਾ। ਨਾ ਪ੍ਰਧਾਨ ਮੰਤਰੀ ਬੋਲਣ, ਨਾ ਮੰਤਰੀ ਬੋਲੇ, ਕੋਈ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਸਾਹਮਣੇ ਆ ਕੇ ਨਹੀਂ ਦੱਸ ਰਿਹਾ ਕਿ ਆਖਰ ਕੀ ਹੋ ਗਿਆ। ਜਦੋਂ ਕੇਸ ਜਿਹੜੇ ਸੀਗੇ 30-35 ਹਜ਼ਾਰ ਸੀਗੇ, ਪਹਿਲਾਂ ਤਾਂ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਬਾਲਕੋਨੀ ਦੇ ਵਿੱਚ ਆ ਕੇ ਥਾਲੀਆਂ ਜਿਹੜੀਆਂ ਉਹ ਖੜਕਾਓ। ਲੋਕਾਂ ਨੇ ਥਾਲੀਆਂ ਖੜਕਾਤੀਆਂ, ਘੰਟੀਆਂ ਖੜਕਾਤੀਆਂ, ਕਈ ਕੁਝ ਖੜਕਾਤਾ। ਕੁਝ ਢੋਲ ਕਛੈਣੀਆਂ ਜਿਹੜੇ ਸੀ ਉਹ ਲੈ ਕੇ ਲੋਕ ਗਲੀਆਂ ਦੇ ਵਿੱਚ ਨਿਕਲ ਆਏ, ਨੱਚਣ ਲੱਗ ਪਏ। ਪਤਾ ਨਹੀਂ ਉਹ ਕਾਹਦੀ ਖੁਸ਼ੀ ਸੀਗੀ, ਕਰੋਨਾ ਆਉਣ ਦੀ ਖੁਸ਼ੀ ਸੀਗੀ ਜਾਂ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੇ ਜਿਹੜਾ ਜੀ ਉਹ ਸੱਦਾ ਸੀਗਾ। ਉਸ ਤੋਂ ਬਾਅਦ ਫਿਰ ਲੋਕਾਂ ਨੂੰ ਇਹ ਗੱਲ ਆਖੀ ਗਈ ਕਿ ਹੁਣ ਤੁਸੀਂ ਮੋਮਬੱਤੀਆਂ ਜਿਹੜੀਆਂ ਜੀ ਜਗਾ ਦਿਓ, ਦੀਵੇ ਜਗਾ ਦਿਓ। ਲੋਕਾਂ ਨੇ ਆਤਿਸ਼ਬਾਜ਼ੀਆਂ ਨਾਲ ਹੀ ਜਿਹੜੀਆਂ ਜੋੜ ਲੀਆਂ ਤੇ ਇਹ ਕਿਹਾ ਕਿ ਦੀਵਾਲੀ ਮਨਾ ਲਓ। ਦੀਵਾਲੀ ਕਾਹਦੀ ਸੀ ਇਹ ਵੀ ਨਹੀਂ ਜਿਹੜਾ ਜੀ ਉਹ ਪਤਾ ਲੱਗਾ। ਅੱਜ ਮੁਲਕ ਖੜਾ 42,77,584 ਦੇ ਉੱਤੇ। 92,000 ਨੂੰ ਦਿਨ ਦੇ ਕੇਸ ਜਿਹੜੇ ਆ ਜੀ ਉਹ ਛੂ ਗਏ। ਔਰ ਜੇ ਆਪਾਂ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਭਾਰਤ ਹੈ ਉਹ ਦੂਜੇ ਨੰਬਰ ਦੇ ਉੱਤੇ ਇਸ ਵੇਲੇ ਹੈ ਇਹਨਾਂ ਕੇਸਾਂ ਦੇ ਮਾਮਲੇ ਦੇ ਵਿੱਚ। ਪਰ ਅੱਜ ਜਦੋਂ ਲੋੜ ਸੀਗੀ ਕਿ ਲੋਕਾਂ ਨੂੰ ਦੱਸਿਆ ਜਾਂਦਾ, ਲੋਕਾਂ ਦੀਆਂ ਸਿਹਤ ਸਹੂਲਤਾਂ ਦੇ ਬਾਰੇ ਦੱਸਿਆ ਜਾਂਦਾ ਕਿ ਅਸੀਂ ਸਿਹਤ ਸਹੂਲਤਾਂ ਦੇ ਵਾਸਤੇ ਕਿੰਨਾ ਪੈਸਾ ਰੱਖਿਆ, ਕਿੰਨੇ ਪੈਸੇ ਜਿਹੜੇ ਉਹ ਦਿੱਤੇ ਆ, ਸੂਬਿਆਂ ਨੂੰ ਕੀ ਦਿੱਤਾ, ਉਹਨਾਂ ਦਾ ਹਾਲ ਚਾਲ ਜਾਣਨ ਦੇ ਵਾਸਤੇ ਕੀ ਕੀਤਾ, ਕੋਈ ਇਹਦੀ ਅਪਡੇਟ ਦੇਣ ਦੇ ਵਾਸਤੇ ਮੂਹਰੇ ਨਹੀਂ ਆ ਰਿਹਾ। ਕਿਉਂ ਲੱਗਦਾ ਕਿ ਉਹ ਜਿਹੜਾ ਭਾਂਡੇ ਕੁੱਟ ਮਹਿਕਮਾ ਸੀ ਇਹਨਾਂ ਦਾ, ਭਗਤਾਂ ਦਾ, ਉਹ ਵੀ ਅੰਦਰੀ ਵੜ ਕੇ ਜਿਹੜਾ ਜੀ ਉਹ ਬਹਿ ਗਿਆ। ਇੱਕ ਮੰਤਰੀ ਦੀ ਵੀਡੀਓ ਉਦੋਂ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਗੋ ਕਰੋਨਾ ਗੋ ਉਹ ਗਾਉਂਦਾ ਸੀਗਾ। ਨਾ ਉਹ ਮੰਤਰੀ ਲੱਭ ਰਿਹਾ, ਨਾ ਸੰਤਰੀ ਲੱਭਦੇ ਆ, ਨਾ ਭਗਤ ਲੱਭਦੇ ਆ ਇਸ ਵੇਲੇ, ਜਿਨ੍ਹਾਂ ਨੇ ਉਸ ਵੇਲੇ ਧਮੱਚੜ ਮਚਾ ਦਿੱਤਾ ਸੀ ਮੁਲਕ ਭਰ ਦੇ ਵਿੱਚ। ਔਰ ਇੱਥੇ ਪੰਜਾਬ ਦੇ ਵਿੱਚ ਵੀ ਰਾਤ ਨੂੰ 11 ਵਜੇ ਤੱਕ ਆਤਿਸ਼ਬਾਜ਼ੀਆਂ ਜਿਹੜੀਆਂ ਦੀ ਉਸ ਦਿਨ ਚੱਲਦੀਆਂ ਰਹੀਆਂ ਸੀ। ਜੇ ਇੱਥੋਂ ਮੈਂ ਤੁਹਾਨੂੰ ਸ਼ਹਿਰ ਦੀ ਗੱਲ ਜਿਹੜੀ ਦੀ ਉਹ ਕਰਾਂ ਤਾਂ ਜਿਹੜੇ ਜਿਹੜੇ ਏਰੀਆ ਦੇ ਵਿੱਚ ਇਹ ਲੋਕ ਢੋਲਕੀਆਂ ਛਾਣੇ ਲੈ ਕੇ ਨਿਕਲੇ ਸੀ ਨੱਚਦੇ ਹੋਏ, ਜਿਹੜੇ ਨੱਚ ਰਹੇ ਸੀ, ਉਹ ਏਰੀਏ ਤਕਰੀਬਨ ਸਾਰੇ ਕੰਟੇਨਮੈਂਟ ਜ਼ੋਨ ਬਣੇ ਹੋਏ ਆ। ਉੱਥੇ ਆਵਾਜਾਈ ਦੀ ਵੀ ਜਿਹੜੀ ਦੀ ਉਹ ਮਨਾਹੀ ਹੈ ਕਿ ਕੋਈ ਬਾਹਰਲਾ ਵਿਅਕਤੀ ਜਿਹੜਾ ਉਹ ਅੰਦਰ ਨਹੀਂ ਆ ਸਕਦਾ, ਅੰਦਰਲਾ ਵਿਅਕਤੀ ਜਿਹੜਾ ਜੀ ਉਹ ਬਾਹਰ ਨਹੀਂ ਆ ਸਕਦਾ। ਉਹੀ ਲੋਕ ਨੇ ਜਿਹੜੇ ਉਸ ਟਾਈਮ ਟੱਪਦੇ ਫਿਰਦੇ ਸੀ। ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਹਾਲਾਤ ਸੁਖਾਵੇਂ ਨਹੀਂ। 2000 ਨੂੰ ਡੇਲੀ ਦਾ ਅੰਕੜਾ ਜਿਹੜਾ ਉਹ ਕ੍ਰੋਸ ਕਰ ਗਿਆ। 2110 ਨਵੇਂ ਕੇਸ ਜਿਹੜੇ ਜੀ ਉਹ ਸਾਹਮਣੇ ਆਏ। 61 ਜਣਿਆਂ ਦੀ ਮੌਤ ਜਿਹੜੀ ਆ ਉਹ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੀ ਆ ਉਹ ਹੋਈ ਆ। ਤੇ ਮਰਨ ਵਾਲਿਆਂ ਦਾ ਅੰਕੜਾ ਜਿਹੜਾ ਉਹ 1923 ਨੂੰ ਜਿਹੜਾ ਉਹ ਪਹੁੰਚ ਗਿਆ। ਜਿਹੜੇ ਜਿੱਥੇ ਮੌਤਾਂ ਹੋ ਰਹੀਆਂ ਨੇ ਸਭ ਤੋਂ ਜਿਹੜੀਆਂ ਜ਼ਿਆਦਾ,
ਉਹਦੇ ਵਿੱਚ ਵੀ ਰੇਸ਼ੋ ਦੇ ਹਿਸਾਬ ਦੇ ਨਾਲ ਜਿਹੜੀ ਪਾਪੂਲੇਸ਼ਨ ਆ ਉਹਨੂੰ ਜਿਹੜਾ ਦੀ ਬਣਾ ਕੇ ਪੰਜਾਬ ਜਿਹੜਾ ਉਹ ਮੋਹਰੀ ਸੂਬਿਆਂ ਦੇ ਵਿੱਚ ਹੋ ਗਿਆ ਜਿੱਥੇ ਡੈਥ ਰੇਸ਼ੋ ਬਹੁਤ ਜ਼ਿਆਦਾ ਜਿਹੜੀ ਦੀ ਉਹ ਹੈ। ਕਿਉਂ? ਉਹ ਸਭ ਨੂੰ ਪਤਾ ਕਿ ਕੁਛ ਜਦੋਂ ਹੈ ਹੀ ਨਹੀਂ ਜਿਹੜਾ ਦੀ ਉਹ ਕਰਨ ਕਰਾਉਣ ਦੇ ਵਾਸਤੇ ਜਾਂ ਦੱਸਣ ਦੇ ਵਾਸਤੇ। ਚੰਡੀਗੜ੍ਹ ਵੀ ਇਹਦੇ ਵਿੱਚ ਜਿਹੜਾ ਦੀ ਉਹ ਲੁਕਵਾ ਨਹੀਂ ਰਿਹਾ। ਚੰਡੀਗੜ੍ਹ ਦੇ ਵਿੱਚ 232 ਨਵੇਂ ਕੇਸ ਆਏ। ਇੱਕ ਸ਼ਹਿਰ ਹੈ ਨਾ ਛੋਟਾ ਜਿਹਾ, ਤੇ 3 ਡੈਥ ਜਿਹੜੀਆਂ ਹੋ ਗਈਆਂ, 74 ਡੈਥ ਹੁਣ ਤੱਕ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ ਚੰਡੀਗੜ੍ਹ ਦੇ ਵਿੱਚ। ਇਹ ਹਾਲਾਤ ਜਿਹੜੇ ਜੀ ਇਸ ਵੇਲੇ ਮੁਲਕ ਦੇ ਬਣੇ ਹੋਏ ਆ ਤੇ ਜਵਾਬ ਦੇਣ ਦੇ ਵਾਸਤੇ ਕੋਈ ਮੂਹਰੇ ਨਹੀਂ ਆ ਰਿਹਾ। ਔਰ ਜੇ ਕੋਈ ਜਵਾਬ ਦੇਣ ਦੇ ਵਾਸਤੇ ਆਉਂਦਾ ਤਾਂ ਆ ਕੇ ਇਹੀ ਕਹਿੰਦੇ ਆ ਕਿ ਇਹ ਰੱਬ ਦੀ ਕਰਨੀ ਜਿਹੜੀ ਵੀ ਉਹ ਹੋਈ ਹੈ। ਉਸ ਵੇਲੇ ਤਾਂ ਅਮਰੀਕਾ ਦੀ ਰੀਸ ਕਰਦੇ ਸੀ ਨਾ, ਇੱਥੇ ਉਹ ਕੁਛ ਹੋ ਰਿਹਾ ਸੀ ਤਾਂ ਰੀਸ ਹੀ ਕਰਦੇ ਸੀ, ਪਰ ਕੀਤਾ ਇਹਨਾਂ ਨੇ ਕੁਛ ਨਹੀਂ। ਤੇ ਅੱਗੇ ਗੱਲ ਕਰਦੇ ਹਾਂ ਕੇਂਦਰ ਦੀਆਂ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਭੇਜ ਦਿੱਤੀਆਂ ਗਈਆਂ ਬਹੁਤ ਜ਼ਿਆਦਾ ਕੇਸ ਕਰਕੇ, ਤੇ ਸਰਕਾਰ ਨੇ ਨਵੀਆਂ ਹਦਾਇਤਾਂ ਵੀ ਦਿੱਤੀਆਂ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਕੇਂਦਰੀ ਟੀਮ ਹੈ ਉਹਨੇ, ਕਿਉਂਕਿ ਕੇਂਦਰੀ ਸ਼ਾਸਤ ਰਾਜ ਜਿਹੜਾ ਚੰਡੀਗੜ੍ਹ ਹੈ ਉੱਥੇ ਉਹਨਾਂ ਨੇ ਉੱਥੇ ਵੱਧ ਰਹੇ ਕੇਸਾਂ ਕਰਕੇ ਕੇਂਦਰ ਨੇ ਆਪਣੀਆਂ ਟੀਮਾਂ ਭੇਜੀਆਂ ਨੇ। ਇਹ ਟੀਮਾਂ ਦੇ ਵੱਲੋਂ ਕੀਤੀ ਜਾਣ ਵਾਲੀ ਕੋਈ ਵੀ ਜਿਹੜੀ ਕਾਰਵਾਈ ਹੈ ਉਹ ਤਾਂ ਹੀ ਸਫਲ ਹੋਣੀ ਆ ਜੇ ਨਾਲ ਲੱਗਵੇਂ ਜਿਹੜੇ ਸੂਬੇ ਨੇ ਉੱਥੋਂ ਕੁਛ ਰੋਕਿਆ ਜਾ ਸਕੇ। ਖਾਸ ਤੌਰ ਦੇ ਉੱਤੇ ਟਰਾਈ ਸਿਟੀ ਜਿਹੜੀ ਹੈ ਜੀ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਇਹਦੇ ਵਿੱਚ ਸ਼ਾਮਲ ਨੇ ਜੀ। ਲੋਕ ਪੰਚਕੂਲੇ ਤੋਂ ਤੁਰ ਕੇ ਚੰਡੀਗੜ੍ਹ ਵੀ ਆ ਜਾਂਦੇ ਆ, ਚੰਡੀਗੜ੍ਹ ਤੋਂ ਅੱਗੇ ਮੋਹਾਲੀ ਵਾਲੇ ਚੰਡੀਗੜ੍ਹ ਜਾ ਕੇ ਪੰਚਕੂਲੇ ਵੀ ਗੇੜੀ ਜਿਹੜੀ ਉਹ ਲਾ ਆਉਂਦੇ ਆ। ਇਸ ਕਰਕੇ ਇਹ ਜਿਹੜੀਆਂ ਟੀਮਾਂ ਨੇ ਇਹ ਸਮੇਂ ਚੰਡੀਗੜ੍ਹ ਦੇ ਨਾਲ ਪੰਜਾਬ ਦੇ ਵਿੱਚ ਵੀ ਜਿਹੜੀਆਂ ਭੇਜੀਆਂ ਗਈਆਂ ਨੇ ਆ ਕੇ ਮੈਡੀਕਲ ਮਾਹਰ ਜਿਹੜੇ ਨੇ ਜੀ ਉਹ ਕੀ ਕਰਦੇ ਆ, ਕਿਵੇਂ ਠੱਲਦੇ ਆ ਜਿਹੜੇ ਵੱਧ ਰਹੇ ਕੇਸਾਂ ਨੂੰ। ਕਿਉਂਕਿ ਪੰਜਾਬ ਦੇ ਨਾਲ ਜਿਹੜੀ ਇੱਥੇ ਜਿਹੜੇ ਵੱਧ ਰਹੇ ਕੇਸ ਆ ਜਾਂ ਲੋਕਾਂ ਦੇ ਵਿੱਚ ਜਿਹੜੀ ਦਹਿਸ਼ਤ ਪਾਈ ਜਾ ਰਹੀ ਆ, ਉਹ ਜਿਹੜੇ ਅੰਕੜੇ ਦਿਖਾ ਕੇ ਦੱਸਿਆ ਜਾ ਰਿਹਾ ਨਾ ਕਿ ਇੰਨੀਆਂ ਮੌਤਾਂ ਇੰਨੀ ਤਰੀਕ ਨੂੰ ਹੋ ਜਾਣਗੀਆਂ, ਇੰਨੀਆਂ ਮੌਤਾਂ ਇੰਨੀ ਤਰੀਕ ਨੂੰ ਹੋ ਜਾਣਗੀਆਂ, ਕੋਈ ਹੋਰ ਨਹੀਂ, ਮੁੱਖ ਮੰਤਰੀ ਸਾਹਿਬ ਹੀ ਜਿਹੜਾ ਜੀ ਉਹ ਦੱਸ ਰਹੇ ਸੀ। ਗੁੱਸਾ ਹੁਣ ਕੱਢ ਰਹੇ ਆ ਵੈਬ ਚੈਨਲਾਂ ਦੇ ਉੱਤੇ ਕਿ ਵੈਬ ਚੈਨਲਾਂ ਦੇ ਉੱਤੇ ਅਸੀਂ ਸਖਤੀ ਜਿਹੜੀ ਵੀ ਕਰਤੀ। ਉਹ ਅਫਵਾਹਾਂ ਜਿਹੜੀਆਂ ਉਹ ਫੈਲਾ ਰਹੇ ਆ। ਅਫਵਾਹਾਂ ਇਹਨਾਂ ਨੂੰ ਕਿਵੇਂ ਮੰਨੀਏ ਕਿ ਇਹ ਅਫਵਾਹਾਂ ਨੇ? ਨਿਰਮਲ ਸਿੰਘ ਸ਼ਤਰਾਣਾ MLA ਨੇ, ਸ਼ਤਰਾਣਾ ਹਲਕੇ ਤੋਂ ਇੱਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ, ਉਹ ਪੋਜ਼ੀਟਿਵ ਆ ਗਏ, ਰਜਿੰਦਰਾ ਹਸਪੀਟਲ ਦੇ ਵਿੱਚ ਦਾਖਲ ਹੋ ਗਏ। ਝੱਟ ਦੇਣੀ ਪ੍ਰਸ਼ਾਸਨ ਨੇ ਉਹਨਾਂ ਦੀ ਬਣਾਈ ਵੀਡੀਓ, ਬੋਲੋ ਜਰਾ ਬਈ ਜਿਹੜੀਆਂ ਕਿਹੋ ਜਿਹੀਆਂ ਸੁਵਿਧਾਵਾਂ ਨੇ। ਉਹ ਕਹਿੰਦੇ ਕਮਾਲ ਦੀਆਂ ਸੁਵਿਧਾਵਾਂ ਨੇ, ਰਜਿੰਦਰਾ ਹਸਪੀਟਲ 'ਚ ਬਹੁਤ ਤਰੀਕੇ ਦੇ ਨਾਲ ਮੇਰਾ ਇਲਾਜ ਹੋ ਰਿਹਾ, ਇੱਥੇ ਸਟਾਫ ਵਗੈਰਾ ਬਹੁਤ ਕੇਅਰ ਕਰ ਰਿਹਾ, ਬੜੀ ਸਫਾਈ ਆ। ਅਜੇ ਵੀਡੀਓ ਰਿਲੀਜ਼ ਕਰਨੀ ਸੀਗੀ, ਪ੍ਰਸ਼ਾਸਨ ਨੇ ਉਦੋਂ ਪਹਿਲਾਂ ਚੁੱਪ ਕਰਕੇ ਖਿਸਕ ਗਏ ਉੱਥੋਂ ਨਿਰਮਲ ਸਿੰਘ MLA ਕਾਂਗਰਸ ਦੇ, ਕਿਸੇ ਜਾ ਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੋ ਗਏ। ਜੋ ਕਿਰਕਰੀ ਸਰਕਾਰ ਦੀ ਉਸ ਮਾਮਲੇ ਤੇ ਹੋਈ ਆ, ਹੁਣ ਉਹ ਜੋ ਮਰਜ਼ੀ ਕਹੀ ਜਾਣ ਕਿ ਨਿੱਜੀ ਕਾਰਨਾਂ ਕਰਕੇ ਉਹ ਪ੍ਰਾਈਵੇਟ ਹਸਪੀਟਲ ਗਏ ਆ। ਬਿਲਕੁਲ ਠੀਕ ਨੇ, ਨਿੱਜੀ ਕਾਰਨਾਂ ਕਰਕੇ ਗਏ ਆ। ਉਹ ਵੀ ਜਾਣਦੇ ਆ ਕਿ ਜੋ ਹਾਲਾਤ ਜਿਹੜੇ ਜੀ ਸਰਕਾਰੀ ਅਦਾਰਿਆਂ ਦੇ ਖਾਸ ਤੌਰ ਦੇ ਉੱਤੇ ਹਸਪੀਟਲਾਂ ਦੇ ਕੀਤੇ ਹੋਏ ਆ ਪਿਛਲੇ ਲੰਮੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ 2 ਦਹਾਕਿਆਂ ਦੇ ਵਿੱਚ ਤਕਰੀਬਨ ਚਟਮ ਕਰ ਲਿਆ ਸਿਹਤ ਜਿਹੜਾ ਜੀ ਉਹ ਸਿਸਟਮ। ਹੁਣ ਦਿਨਾਂ ਦੇ ਵਿੱਚ ਉਹ ਕਿਵੇਂ ਪੈਰਾਂ ਦੇ ਉੱਤੇ ਜਿਹੜਾ ਆ ਜਾਵੇ, ਕਦੀ ਕੁਛ ਕੀਤਾ ਜਾ ਰਿਹਾ, ਕਦੀ ਕੁਛ ਕੀਤਾ ਜਾ ਰਿਹਾ। ਡਾਕਟਰਾਂ ਦੀ ਜਿਹੜੀ ਰਿਟਾਇਰਮੈਂਟ ਸੀਗੀ ਉਹ 31 ਦਸੰਬਰ ਤੱਕ ਟਾਲ ਦਿੱਤੀ ਗਈ ਹੈ। ਅੱਗੋਂ ਨਵੇਂ ਡਾਕਟਰ ਹੀ ਨਹੀਂ ਗੇ, ਭਰਤੀ ਨਹੀਂ ਕੀਤੇ। ਅੱਗੇ ਵੀ ਇਸ ਦਿਨ ਮੈਂ ਤੁਹਾਨੂੰ ਡਾਟਾ ਜਿਹੜਾ ਜੀ ਉਹ ਦੱਸਿਆ ਸੀਗਾ ਕਿ ਕਿੰਨੇ ਨਵੇਂ ਜਿਹੜੇ ਆ ਜੀ ਮੈਡੀਕਲ ਕਾਲਜ ਆਏ ਆ ਪੰਜਾਬ ਦੇ ਵਿੱਚ, ਇੱਕ ਵੀ ਨਹੀਂ 15 ਸਾਲਾਂ ਦੇ ਵਿੱਚ। ਨਾਲ ਲੱਗਵਾ ਹਰਿਆਣਾ ਜਿਹੜਾ ਜੀ ਉਹ 12-13 ਲੈ ਗਿਆ ਜੀ। ਹਿਮਾਚਲ ਪ੍ਰਦੇਸ਼ ਦੇ ਵਿੱਚ 7 ਨਵੇਂ ਮੈਡੀਕਲ ਕਾਲਜ ਖੁੱਲ ਗਏ। ਇੱਥੇ ਇੱਕ ਸਿੰਗਲ ਵੀ ਨਹੀਂ ਜਿਹੜਾ ਜੀ ਆਇਆ। ਇੱਕ ਆਇਆ ਮੋਹਾਲੀ ਦੇ ਵਿੱਚ ਤੇ ਉੱਥੇ ਅਜੇ ਤੱਕ ਸਟਾਫ ਨਹੀਂ ਰੱਖ ਕੇ ਜਿਹੜਾ ਜੀ ਉਹ ਦੇ ਸਕੇ। ਲਾਸਟ ਜਿਹੜਾ ਮੈਡੀਕਲ ਕਾਲਜ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ ਆਇਆ ਉਹ ਸੀ ਫਰੀਦਕੋਟ ਵਾਲਾ। ਤੇ ਫਰੀਦਕੋਟ ਦੇ ਹਾਲਾਤ ਇਹ ਨੇ ਕਿ ਉੱਥੋਂ ਦੇ ਜਿਹੜੇ ਵਾਈਸ ਚਾਂਸਲਰ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ, ਉਹ ਕਰੋਨਾ ਪੋਜ਼ਿਟਿਵ ਹੋ ਗਏ ਤੇ ਗੱਡੀ ਚੁੱਕ ਕੇ ਸਿੱਧੇ PGI ਆਏ। ਉਹਨਾਂ ਨੂੰ ਉਹਦੇ ਉੱਤੇ ਇਤਬਾਰ ਨਹੀਂ ਜਿਹਦੇ ਉਹ ਵਾਈਸ ਚਾਂਸਲਰ ਨੇ। ਇੱਕ ਆਇਆ ਸੀ ਪਿੰਜ ਨੂੰ ਪਿਛਲੀ ਸਰਕਾਰ ਨੇ ਅਕਾਲੀ ਆਗੂਆਂ ਨੂੰ ਦੇ ਦਿੱਤਾ ਚਲਾਉਣ ਲਈ। ਉਹਨਾਂ ਤੋਂ ਜਿੰਨੀ ਦੇਰ ਸਰਕਾਰ ਰਹੀ ਉਹ ਉੱਥੇ ਉਹਨੂੰ ਚਲਾਉਂਦੇ ਰਹੇ, ਮੁੜ ਕੇ ਛੱਡ ਕੇ ਪਿਛਾਂਹ ਹੋ ਗਏ ਤੇ ਹੁਣ ਉਹ ਪ੍ਰਾਈਵੇਟ ਹਸਪੀਟਲ ਨੂੰ ਦੇ ਦਿੱਤਾ। ਪੈਸਾ ਜਨਤਾ ਦਾ, ਜਗ੍ਹਾ ਜਨਤਾ ਦੀ ਬਣਾ ਕੇ ਪ੍ਰਾਈਵੇਟ ਹਸਪੀਟਲ ਨੂੰ ਜਿਹੜਾ ਵੀ ਉਹ ਦੇ ਦਿੱਤਾ। ਪ੍ਰਾਈਵੇਟ ਵਾਲੇ ਕਿਵੇਂ ਚੰਮ ਲਾ ਰਿਹਾ ਉਹ ਸਭ ਨੂੰ ਜਿਹੜਾ ਵੀ ਉਹ ਪਤਾ। ਇਸ ਕਰਕੇ ਲੱਗ ਜਿਹੜਾ ਵੀ ਇਹ ਰਿਹਾ ਤੇ ਉਹ ਹਾਲਾਤ ਜਿਹੜੇ ਹੁਣ ਸੈਟਰਡੇ ਦਾ ਜਿਹੜਾ ਕਰਫਿਊ ਸੀ ਉਹ ਖਤਮ ਕਰਤਾ।
ਦੁਕਾਨਾਂ ਦਾ ਸਮਾਂ ਰਾਤ 9 ਵਜੇ ਤੱਕ ਕਰਤਾ ਜੀ। ਵੀਕਐਂਡ ਦਾ ਕਰਫਿਊ ਲਾਇਆ ਕਾਹਦੇ ਵਾਸਤੇ ਸੀਗਾ, ਇਹ ਗੱਲ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਜਿਹੜਾ ਦੀ ਆ ਰਹੀ। ਔਰ ਹੁਣ ਸੰਡੇ ਨੂੰ ਕਰਫਿਊ ਜਿਹੜਾ ਦੀ ਉਹ ਰਹੂਗਾ। ਜੇ ਤੁਸੀਂ 7 ਦਿਨ ਦੁਕਾਨਾਂ ਖੋਲਣ ਦੀ ਪਰਮਿਸ਼ਨ ਦਿੰਦੇ ਹੋ ਤਾਂ ਬਿਨਾਂ ਕਿਸੇ ਸ਼ੱਕ ਦੇ ਵੀਕਡੇਜ਼ ਦੇ ਵਿੱਚ ਪ੍ਰੈਸ਼ਰ ਜਿਹੜਾ ਦੀ ਉਹ ਘਟੂਗਾ ਦੁਕਾਨਾਂ ਦੇ ਉੱਤੇ। ਜੇ ਲੋਕ ਸੈਟਰਡੇ ਸੰਡੇ ਨਹੀਂ ਨਿਕਲਦੇ ਤਾਂ ਬਿਨਾਂ ਕਿਸੇ ਸ਼ੱਕ ਦੇ ਉਹ ਮੰਡੇ ਟਿਊਜ਼ਡੇ ਫਿਰ ਨਿਕਲਦੇ ਆ ਤੇ ਭੀੜਾਂ ਜਿਹੜੀਆਂ ਦੀ ਉਹ ਵੱਧਦੀਆਂ ਨੇ। ਹੁਣ ਇਹ ਵੀ ਜਿਹੜਾ ਦੀ ਮੰਨ ਲਿਆ ਦਿੱਲੀ ਦੀ ਤਰਜ਼ ਦੇ ਉੱਤੇ ਕਿ ਲੋਕਾਂ ਨੂੰ ਕੁਆਰੰਟਾਈਨ ਜਿਹੜਾ ਦੀ ਉਹ ਘਰੇ ਰੱਖਿਆ ਜਾਵੇ। ਇਹ ਗੱਲ ਪਹਿਲਾਂ ਨਹੀਂ ਜਿਹੜੀ ਦੀ ਉਹ ਮੰਨੀ। ਪਿੰਡਾਂ ਦੇ ਲੋਕ ਟੈਸਟ ਕਰਾਉਣ ਤੋਂ ਭੱਜਣ ਲੱਗੇ, ਡਰਨ ਲੱਗੇ ਉਹ ਜਿਹੜੀਆਂ ਸਿਹਤ ਵਿਭਾਗ ਦੀਆਂ ਟੀਮਾਂ ਸੀ, ਕਿਉਂਕਿ ਡਰ ਇਸ ਕਰਕੇ ਜਿਹੜਾ ਦੀ ਉਹ ਪੈ ਗਿਆ ਕਿ ਮੌਤਾਂ ਦੀਆਂ ਗਿਣਤੀਆਂ ਗਿਣਨੀਆਂ ਸ਼ੁਰੂ ਹੋ ਗਈਆਂ ਕਿ ਆਹ ਬਿਮਾਰੀਆਂ ਵਾਲੇ ਪੀੜਤ ਜਿਹੜੇ ਨੇ ਉਹਨਾਂ ਦੀ ਡੈਥ ਜ਼ਿਆਦਾ ਹੋ ਰਹੀ ਹੈ। ਹੁਣ ਇੱਥੇ ਸਭ ਨੂੰ ਪਤਾ ਕਿ ਪੰਜਾਬੀਆਂ ਦੇ ਵਿੱਚ ਸ਼ੂਗਰ ਰੋਗ ਕਿੱਡਾ ਵੱਡਾ, ਤਾਂ ਕੋਈ ਨਾ ਕੋਈ ਬਿਮਾਰੀ ਤੋਂ ਜਿਹੜਾ ਜੀ ਉਹ ਪੀੜਤ ਹੈ। ਗਲਤ ਜਿਹੜੀਆਂ ਪਾਲਿਸੀਜ਼ ਨੇ ਔਰ ਸਮੇਂ ਸਿਰ ਜਿਹੜੇ ਜੀ ਉਹ ਸਟੈਪ ਨਾ ਲੈ ਸਕਣੇ, ਅੱਜ ਇੱਦਾਂ ਦੀ ਹਾਲਾਤ ਜਿਹੜੀ ਹੈ ਜੀ ਉਹ ਬਣ ਰਹੀ ਹੈ ਜੀ। ਤੇ ਅੱਗੇ ਕਰਦੇ ਆ ਕਿਸਾਨਾਂ ਦੀ ਗੱਲ। ਕਿਸਾਨਾਂ ਨੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ। ਕਿਸਾਨ ਮਜ਼ਦੂਰ ਜਿਹੜੀ ਸੰਘਰਸ਼ ਕਮੇਟੀ ਆ ਉਹਨੇ ਕੇਂਦਰੀ ਖੇਤੀ ਆਰਡੀਨੈਂਸਾਂ ਤੇ ਕੇਂਦਰੀ ਬਿਜਲੀ ਸੋਧ ਐਕਟ ਦੇ ਖਿਲਾਫ ਜੇਲ੍ਹ ਭਰੋ ਅੰਦੋਲਨ ਜਿਹੜਾ ਸ਼ੁਰੂ ਕੀਤਾ। ਸੈਂਕੜੇ ਕਿਸਾਨ ਜਿਹੜੇ ਸੀਗੇ ਜੀ, ਜਿਨ੍ਹਾਂ ਨੇ ਔਰਤਾਂ ਦੇ ਇਕੱਠਾਂ ਨੇ ਕਿਸਾਨ ਅੰਦੋਲਨਾਂ ਨੂੰ ਤਾਕਤ ਜਿਹੜੀ ਦੀ ਉਹ ਬਖਸ਼ੀ। ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਡਿਸਟ੍ਰਿਕਟ ਪ੍ਰਸ਼ਾਸਨ ਮੂਹਰੇ ਖੁਦ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਹਾਲਾਂਕਿ ਕਿਤੇ ਵੀ ਕਿਸਾਨ ਮਜ਼ਦੂਰਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੀ ਜਿਹੜੀ ਜੀ ਉਹ ਸੂਚਨਾ ਹੈ। ਜਿਹੜੀਆਂ ਇਹ ਸੰਘਰਸ਼ ਕਮੇਟੀਆਂ ਨੇ ਦਰਜਨਾਂ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਰੋਸ ਮੁਜ਼ਾਹਰੇ ਕੀਤੇ। ਫਾਜ਼ਿਲਕਾ ਦੇ ਵਿੱਚ ਪੁਲਿਸ ਨੇ 4 ਬੱਚਿਆਂ ਸਣੇ ਦਰਜਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ। ਡਿਸਟ੍ਰਿਕਟ ਮੋਗਾ ਦੇ ਵਿੱਚ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੀ ਕਾਰ ਜਿਹੜੀ ਸੀ ਉਹ ਪਾਰਕਿੰਗ ਦੇ ਵਿੱਚ ਕਾਰ ਪਾਰਕਿੰਗ 'ਚ ਅਣਮਿੱਥੇ ਸਮੇਂ ਲਈ ਮੋਰਚਾ ਲਾਤਾ। ਕਈ ਥਾਵਾਂ ਦੇ ਉੱਤੇ ਕਿਸਾਨਾਂ ਦੇ ਜਥੇ ਜਿਹੜੇ ਉਹ ਪੁਲਿਸ ਨੇ ਵਾਪਸ ਵੀ ਕਰ ਦਿੱਤੇ ਇੱਕ ਵਾਰੀ ਅਰੈਸਟ ਕਰਕੇ। ਕਿਸਾਨ ਮਜ਼ਦੂਰਾਂ ਤੇ ਔਰਤਾਂ ਦੇ ਜਿਹੜੇ ਜਥੇ ਸੀਗੇ ਜੀ ਉਹਨਾਂ ਨੇ COVID-19 ਦੇ ਚੱਲਦਿਆਂ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜੇਲ੍ਹ ਭਰੋ ਮੋਰਚਾ ਜਿਹੜਾ ਜੀ ਉਹਦੇ ਵਿੱਚ ਸ਼ਮੂਲੀਅਤ ਕੀਤੀ। ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਇੱਥੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਮੂਹਰੇ ਪੱਕੇ ਧਰਨੇ ਜਿਹੜੇ ਆ ਜੀ ਉਹ ਲਾ ਲਏ। ਜਿਹੜੀਆਂ ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਸ ਮਾਮਲੇ ਦੇ ਉੱਤੇ ਇਕਜੁੱਟ ਨੇ ਤੇ ਪੰਜਾਬ ਦੇ ਵਿੱਚੋਂ ਵੀ ਚੰਗੀ ਖਬਰ ਜਿਹੜੀ ਆ ਜੀ ਉਹ ਇਹ ਆ ਕਿ ਇੱਥੇ 11 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਇਸ ਮਾਮਲੇ ਦੇ ਉੱਤੇ ਸਾਰੀਆਂ ਇਕਜੁੱਟ ਨੇ। ਇਹ ਵੀ ਕਹਿੰਦੀਆਂ ਨੇ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਹੋਣਾ ਅਸੀਂ ਦਿੱਲੀ ਦੇ ਵਿੱਚ ਜਾ ਕੇ ਪਾਰਲੀਮੈਂਟ ਘੇਰਨੀ ਹੈ। ਕਿੰਨੇ ਕਿਸਾਨ ਉੱਥੇ ਪਹੁੰਚ ਸਕਦੇ ਆ, ਕਿੰਨਿਆਂ ਨੂੰ ਰਾਹ ਤੋਂ ਰੋਕਿਆ ਜਾਂਦਾ, ਕਿਵੇਂ ਜਿਹੜਾ ਦੀ ਉਹ ਸਖਤੀ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ, ਆਉਂਦੇ ਦਿਨ ਦੱਸਣਗੇ। ਪਰ ਕਿਸਾਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਬਾਦਲ ਪਿੰਡ ਦੇ ਵਿੱਚ ਪੱਕਾ ਮੋਰਚਾ ਲੱਗੂਗਾ ਤੇ ਪਟਿਆਲਾ ਦੇ ਵਿੱਚ ਜਿਹੜਾ ਦੀ ਪੁੱਡਾ ਗਰਾਊਂਡ ਜਿਹੜੀ ਹੈ ਉੱਥੇ ਪੱਕਾ ਮੋਰਚਾ ਜਿਹੜਾ ਦੀ ਉਹ ਲਾਇਆ ਜਾਊਗਾ। ਇਹਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਕਿਸਾਨ ਮਜ਼ਦੂਰ ਆਪਣੇ ਪਰਿਵਾਰਾਂ ਸਣੇ ਇਸ ਮੋਰਚੇ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਲੈਣਗੇ। ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਨਾ ਜੀ ਉਹ ਇਸ ਵੇਲੇ ਬਣੀ ਪਈ ਆ ਬਾਦਲ ਦਲ ਦੇ ਵਾਸਤੇ, ਬਾਦਲ ਪਰਿਵਾਰ ਦੇ ਵਾਸਤੇ, ਕਿਉਂਕਿ ਉਹ ਇਸ ਗੱਲ ਦੇ ਉੱਤੇ ਅਜੇ ਵੀ ਜਿਹੜੀ ਆਪਣੀ ਇੱਕ ਉਹਨਾਂ ਕੋਲੇ ਕੇਂਦਰ ਦੀ ਗੱਦੀ ਆ ਉਸ ਮਾਮਲੇ ਦੇ ਉੱਤੇ ਸਮਝੌਤਾ ਕਰਨ ਦੇ ਵਾਸਤੇ ਤਿਆਰ ਨਹੀਂ। ਹਰਸਿਮਰਤ ਕੌਰ ਬਾਦਲ ਹੋਰਾਂ ਦਾ ਜਿਹੜਾ ਜੀ ਉਹ ਬਿਆਨ ਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਕਹਿੰਦੇ ਕਿ ਜਿਹੜਾ ਪੰਜਾਬ ਦੀ ਸਰਕਾਰ ਹੈ ਉਹਨੇ ਵੀ ਇਹ ਸਾਰਾ ਕੁਝ 17 ਦੇ ਵਿੱਚ ਜਿਹੜਾ ਜੀ ਉਹ ਆਉਂਦਿਆਂ ਸਾਰ ਲਾਗੂ ਕਰਤਾ। ਹੁਣ ਕੇਂਦਰ ਦੇ ਆਰਡੀਨੈਂਸ ਦਾ ਵਿਰੋਧ ਜਿਹੜਾ ਜੀ ਉਹ ਵਿਰੋਧ ਕਿਉਂ ਕਰ ਰਿਹਾ, ਜਦੋਂ ਕਿ ਕਿਸਾਨਾਂ ਨੇ ਇੱਕ ਗੱਲ ਜਿਹੜੀ ਦੀ ਬੜੀ ਕਲੀਅਰ ਕਹਿਤੀ ਕਿ ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਦੇ ਵਿੱਚੋਂ ਤੇ ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਜਿਹਨੇ ਵੀ ਜਿਹੜੀ ਆ ਜੀ ਉਹ ਵੋਟ ਬਿੱਲ ਦੇ ਹੱਕ ਦੇ ਵਿੱਚ ਪਾਈ ਅਸੀਂ ਉਹਨੂੰ ਪੰਜਾਬ ਨਹੀਂ ਵੜਨ ਦੇਣਾ। ਹੁਣ ਵੇਖਿਆ ਜਾਵੇ ਤਾਂ ਇੱਥੇ ਮੁਸ਼ਕਲ ਸਥਿਤੀ ਜਿਹੜੀ ਆ ਜੀ ਉਹ ਬਣੂਗੀ ਬਿਨਾਂ ਕਿਸੇ ਸ਼ੱਕ ਦੇ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਾਸਤੇ ਤੇ ਬਲਵਿੰਦਰ ਸਿੰਘ ਭੁੱਲਰ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵਾਸਤੇ ਤੇ ਜਿਹੜੇ ਗੁਜਰਾਲ ਸਾਹਿਬ ਨੇ ਇਹ ਰਾਜ ਸਭਾ ਦੇ ਮੈਂਬਰ ਨੇ ਅਕਾਲੀ ਦਲ ਦੇ ਵੱਲੋਂ ਇਹ ਕਿਹੜੇ ਤਰੀਕੇ ਦੇ ਨਾਲ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਤੇ ਵੋਟ ਪਾ ਕੇ ਮੁੜ ਕੇ ਪੰਜਾਬ ਦੇ ਵਿੱਚ ਆਉਣਗੇ, ਇਹ ਆਪਣੇ ਆਪ ਦੇ ਵਿੱਚ ਦਿਲਚਸਪੀ ਦੇ ਨਾਲ ਜਿਹੜੀ ਉਹ ਵੇਖਣ ਵਾਲੀ ਗੱਲ ਹੋਊਗੀ। ਕਿਉਂਕਿ
ਜਾਂ ਤਾਂ ਇਹ ਸਭ ਨੂੰ ਪਤਾ ਕਿ ਆਰਡੀਨੈਂਸ ਕਿਹੜੇ ਤਰੀਕੇ ਦੇ ਨਾਲ ਇਹ ਖਤਰਨਾਕ ਜਿਹੜੇ ਜੀ ਉਹ ਕਿਸਾਨੀ ਦੇ ਵਾਸਤੇ ਹੋ ਨਿਬੜਨੇ ਆ, ਪਰ ਇਹਨਾਂ ਨੂੰ ਗੱਲ ਜਿਹੜੀ ਜੀ ਉਹ ਅਜੇ ਸਮਝ ਨਹੀਂ ਆ ਰਹੀ ਕਿ 5 ਵਾਰੀ ਜਿਹੜਾ ਜੀ ਉਹ ਮੁੱਖ ਮੰਤਰੀ ਬਣਾਇਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਕਿੰਨੀ ਕੁਰਬਾਨੀ ਪੰਜਾਬ ਵਾਲਿਆਂ ਨੇ ਕੀਤੀ, ਕਿੰਨੀ ਵਾਰੀ ਉਹਨਾਂ ਨੂੰ MLA ਬਣਾਇਆ, ਕਿੰਨੀ ਕੁਰਬਾਨੀ ਪੰਜਾਬ ਦੇ ਲੋਕਾਂ ਨੇ ਜਿਹੜੀ ਜੀ ਉਹਨਾਂ ਦੇ ਵਾਸਤੇ ਕੀਤੀ। ਅੱਜ ਉਹਨਾਂ ਲੋਕਾਂ ਦੇ ਵਿਰੋਧ ਦੇ ਵਿੱਚ ਹੀ ਡਟ ਕੇ ਖੜੇ ਹੋ ਗਏ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਸਭ ਤੋਂ ਵੱਡੀ ਗੱਲ ਪ੍ਰਕਾਸ਼ ਸਿੰਘ ਬਾਦਲ ਜੀ। ਤੇ ਅੱਗੇ ਗੱਲ ਕਰਦੇ ਹਾਂ ਸਮੋਧ ਸੈਣੀ ਦੀ ਜੋ ਗੁਆਚਾ ਹੋਇਆ ਆ ਤੇ ਉਸ ਦੀ ਜ਼ਮਾਨਤ ਤੇ ਫੈਸਲਾ ਅੱਜ ਨਿਗਾਹ ਜਿਹੜੀ ਦੀ ਉਹ ਲੱਗੀ ਰਹੂਗੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਜਸਟਿਸ ਫਤਿਹਦੀਪ ਸਿੰਘ ਹੋਰਾਂ ਦੀ ਅਦਾਲਤ ਦੇ ਵੱਲ 2 ਮਾਮਲਿਆਂ ਦੇ ਉੱਤੇ ਸੁਣਵਾਈ ਜਿਹੜੀ ਹੋਈ ਔਰ 11:15 ਵਜੇ ਬਹਿਸ ਸ਼ੁਰੂ ਹੋਈ। ਸ਼ਾਮ 4:15 4:30 ਵਜੇ ਤੱਕ ਇਹ ਲੰਬੀ ਬਹਿਸ ਜਿਹੜੀ ਸੀ ਉਹ ਚੱਲੀ। ਜਿਹੜੇ ਸਮੇਧ ਸੈਣੀ ਦੇ ਹੈਗੇ ਨੇ ਵਕੀਲ, ਉਹਨਾਂ ਨੇ ਬਾਰ-ਬਾਰ ਇੱਕੋ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇੱਕ ਮਾਮਲੇ ਦੇ ਉੱਤੇ 2 ਵਾਰੀ ਕੇਸ ਦਰਜ ਕਿਵੇਂ ਹੋ ਗਿਆ। ਇਹ ਪਹਿਲਾ ਜਿਹੜਾ ਮਾਮਲਾ ਸੀਗਾ ਉਹ ਸੁਪਰੀਮ ਕੋਰਟ ਨੇ ਇਹਨੂੰ ਬੰਦ ਕੀਤਾ ਹੋਇਆ ਔਰ ਇਹ ਕਹਿ ਕੇ ਬੰਦ ਜਿਹੜਾ ਜੀ ਉਹ ਕੀਤਾ ਹੋਇਆ ਕਿ ਇਹਦੀ ਲੋੜ ਨਹੀਂ, ਇਹਦੇ ਵਿੱਚ ਇਨਫ ਸਬੂਤ ਹੈ ਨਹੀਂ ਗੇ। ਜਦੋਂ ਕਿ ਜਿਹੜੇ ਪੀੜਤ ਪਰਿਵਾਰ ਹੈ ਬਲਵੰਤ ਸਿੰਘ ਮੁਲਤਾਨੀ ਹੋਰਾਂ ਦਾ, ਉਸ ਮਾਮਲੇ ਦੇ ਵਿੱਚ ਜਿਹੜੀ ਪੈਰਵਾਈ ਕਰ ਰਹੇ ਵਕੀਲ ਨੇ ਜਿਹੜੇ 2 ਖਾਸ ਤੌਰ ਦੇ ਉੱਤੇ ਮਿਸਟਰ ਨਰੂਲਾ ਨੇ ਇਹਦੇ ਵਿੱਚ ਤੇ ਵਿਰਕ ਨੇ, ਉਹਨਾਂ ਨੇ ਜਿਹੜੀਆਂ ਦਲੀਲਾਂ ਆਪਣੀਆਂ ਦਿੱਤੀਆਂ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਉਦੋਂ ਦੇ ਵਿੱਚ ਤੇ ਅੱਜ ਦੇ ਵਿੱਚ ਬੜਾ ਫਰਕ ਹੈ। ਫਰਕ ਇਸ ਤਰ੍ਹਾਂ ਹੈ ਕਿ 4 ਚਸ਼ਮਦੀਦ ਗਵਾਹ ਜਿਹੜੇ ਨੇ ਆਈ ਵਿਟਨੈਸ ਇਸ ਮਾਮਲੇ ਦੇ ਵਿੱਚ ਹੁਣ ਸਾਹਮਣੇ ਆਏ ਨੇ। 2 ਇਹਦੇ ਵਿੱਚ ਵਾਅਦਾ ਮਾਫ ਗਵਾਹ ਜਿਹੜੇ ਜੀ ਉਹ ਬਣ ਗਏ, ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਸਮੇਧ ਸੈਣੀ ਦੇ ਖਾਸਮ ਖਾਸ ਜਿਹੜੇ ਆ ਜੀ ਉਹ ਰਹੇ ਆ। ਸਾਰੀਆਂ ਦਲੀਲਾਂ ਜਿਹੜੀਆਂ ਸੀਗੀਆਂ ਜੀ ਉਹ ਸੁਣਨ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਪੈਂਡਿੰਗ ਰੱਖ ਲਿਆ ਗਿਆ ਜੀ। ਪੈਂਡਿੰਗ ਇਸ ਕਰਕੇ ਰੱਖਿਆ ਗਿਆ ਕਿ ਇਹਦਾ ਜਿਹੜਾ ਜੀ ਲੰਮਾ ਚੌੜਾ ਜਿਹੜਾ ਜਦੋਂ ਲਿਖਾਉਣਾ ਹੁੰਦਾ ਆ ਕੇਸ ਤੇ ਉਹਦੇ ਵਾਸਤੇ ਕੁਝ ਸਮਾਂ ਜਿਹੜਾ ਜੀ ਉਹ ਚਾਹੀਦਾ। ਫਤਿਹਦੀਪ ਸਿੰਘ ਹੋਰਾਂ ਦੇ ਕਹਿਰੇ ਬੈਂਚ ਨੇ ਜਿਹੜੀ ਜੀ ਇਹ 2 ਮਾਮਲੇ ਸੁਣੇ। ਇੱਕ ਜਿਹੜਾ ਮਾਮਲਾ ਸੀਗਾ ਦੂਸਰਾ ਉਹ ਇਹ ਸੀਗਾ ਕਿ ਇਹਦੀ ਜਿਹੜੀ ਜਾਂਚ ਹੈ ਉਹ ਪੰਜਾਬ ਤੋਂ ਬਾਹਰ ਕਿਸੇ ਸੂਬੇ ਦੇ ਵਿੱਚ ਭੇਜ ਦਿੱਤੀ ਜਾਵੇ ਜਾਂ ਇਹ ਜਾਂਚ CBI ਨੂੰ ਦੇ ਦਿੱਤੀ ਜਾਵੇ। ਉਹ CBI ਨੂੰ ਦੇ ਦਿੱਤੀ ਜਾਵੇ ਜਿਹਦੇ ਬਾਰੇ ਸਮੇਧ ਸੈਣੀ ਹੋਰੀ ਇਹ ਕਹਿੰਦੇ ਆ ਕਿ CBI ਮੈਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਸੈਣੀ ਮੋਟਰਸ ਵਾਲੇ ਜਿਹੜਾ ਜੀ ਉਹ ਮਾਮਲੇ ਦੇ ਵਿੱਚ ਉਹ ਜਾਂਚ CBI ਦੇ ਕੋਲੇ ਹੀ ਜਿਹੜੀ ਦੀ ਹੈ। ਸੋ ਇਹਨਾਂ ਦੋਨਾਂ ਜਿਹੜੀਆਂ ਐਪਲੀਕੇਸ਼ਨ ਨੇ ਉਹਦੇ ਉੱਤੇ ਫੈਸਲਾ ਅੱਜ ਆਉਣ ਦੀ ਜਿਹੜੀ ਦੀ ਉਹ ਸੰਭਾਵਨਾ ਹੈ। ਜੋ ਮੈਂ ਕਿਹਾ ਕਿ ਨਿਗਾਹਾਂ ਇਹਦੇ ਉੱਤੇ ਬਹੁਤ ਕਲੋਜ਼ਲੀ ਜਿਹੜੀਆਂ ਉਹ ਲੱਗੀਆਂ ਰਹਿਣਗੀਆਂ ਕਿਉਂਕਿ ਹਾਈ ਕੋਰਟ ਕਿਸ ਤਰੀਕੇ ਦੇ ਨਾਲ ਕਿੱਧਰ ਨੂੰ ਜਿਹੜਾ ਜੀ ਇਹਨੂੰ ਲੈ ਕੇ ਜਾਂਦੀ ਹੈ ਬਹੁਤ ਅਹਿਮ ਪੁਆਇੰਟ ਆਫ ਵਿਊ ਹੈ। ਸਮੇਧ ਸੈਣੀ ਦੇ ਵਾਸਤੇ SIT ਇਹ ਕਹੀ ਜਾਂਦੀ ਆ ਕਿ ਛਾਪੇਮਾਰੀ ਹੋ ਰਹੀ ਆ, ਉਹਨੂੰ ਲੱਭ ਨਹੀਂ ਜਿਹੜਾ ਜੀ ਉਹ ਰਿਹਾ। ਇਹ ਸਭ ਨੂੰ ਪਤਾ ਹੈ। SIT ਦੇ ਉੱਤੇ ਹੁਣ ਵੱਡੇ ਸਵਾਲ ਜਿਹੜੇ ਜੀ ਉੱਠ ਰਹੇ ਆ, ਪੰਜਾਬ ਪੁਲਿਸ ਦੇ ਉੱਤੇ ਵੱਡੇ ਸਵਾਲ ਉੱਠ ਰਹੇ ਆ ਕਿ ਉਹ ਕਾਗਜ਼ਾਂ ਦਾ ਢਿੱਡ ਭਰ ਰਹੀ ਆ, ਉਹ ਮਹਿਜ਼ ਖਾਨਾ ਪੂਰਤੀ ਕਰ ਰਹੀ ਹੈ ਕਿ ਕੱਲ ਨੂੰ ਅਦਾਲਤ ਦੇ ਵਿੱਚ ਦੱਸਣ ਜੋਗੀ ਰਹੇ ਕਿ ਜੀ ਅਸੀਂ ਇਸ ਮਾਮਲੇ ਦੇ ਉੱਤੇ ਜਿਹੜੀ ਛਾਪੇਮਾਰੀ ਆ ਉਹ ਕੀਤੀ ਸੀ। ਛਾਪੇਮਾਰੀ ਕੋਈ ਨਹੀਂ ਹੋ ਰਹੀ। ਜਿਹੜੇ ਬੰਦੇ ਦੇ ਕੋਲੇ Z+ ਸੁਰੱਖਿਆ ਹੈ ਉਹ ਸੁਰੱਖਿਆ ਸਾਰੀ ਛਿੱਕੇ ਟੰਗ ਕੇ ਕਿੱਥੇ ਜਿਹੜਾ ਜੀ ਉਹ ਜਾ ਕੇ ਰੂਪੋਸ਼ ਹੋ ਗਿਆ। ਗੱਲਾਂ ਤਾਂ ਇਹੀ ਚੱਲੀ ਜਾਂਦੀਆਂ ਨੇ ਵੀ ਵੱਡੇ ਰਸੂਖਦਾਨ ਦੇ ਘਰ ਦੇ ਵਿੱਚ ਜਿਹੜਾ ਜੀ ਉਹ ਲੁਕਿਆ। ਕਿਹੜੇ ਰਸੂਖਦਾਨ ਦੇ ਘਰ ਦੇ ਵਿੱਚ ਲੁਕਿਆ ਇਹ ਸਭ ਨੂੰ ਜਿਹੜਾ ਜੀ ਉਹ ਪਤਾ ਕਿ ਕਿਹੜੇ ਲੋਕ ਨੇ ਜਿਹੜੇ ਉਹਨੂੰ ਬਚਾ ਰਹੇ ਆ, ਕਿਹੜੇ ਲੋਕ ਨੇ ਜਿਹੜੇ ਵੋਟਾਂ ਦੇ ਟਾਈਮ ਇਹ ਕਹਿੰਦੇ ਸੀਗੇ ਕਿ ਜਿਨ੍ਹਾਂ ਨੇ ਮੁੰਡਿਆਂ ਦਾ ਕਤਲੇਆਮ ਕੀਤਾ, ਪੰਜਾਬ ਦੇ ਨੌਜਵਾਨਾਂ ਦਾ ਕਤਲੇਆਮ ਕੀਤਾ, ਉਹਨਾਂ ਪੁਲਿਸੀਆਂ ਨੂੰ ਅਸੀਂ ਕਟਹਿਰਿਆਂ 'ਚ ਖੜਾ ਕਰਾਂਗੇ ਤੇ ਉਹੀ ਜਿਹੜੇ ਸੀਗੇ ਇਹਨਾਂ ਦੀਆਂ ਤਰੱਕੀਆਂ ਦੇ ਵਾਸਤੇ ਮੁੱਖ ਸੂਤਰਧਾਰ ਬਣ ਗਏ ਜੀ ਬਾਅਦ 'ਚ। ਜੀ ਬਿਲਕੁਲ। ਪਰ ਇੱਕ ਸਵਾਲ ਹੈ ਆਪ ਸਮੇਧ ਸੈਣੀ ਨੂੰ ਭਗੌੜਾ ਕਰਾਰ ਕਿਉਂ ਨਹੀਂ ਦਿੱਤਾ ਗਿਆ? ਨਹੀਂ, ਉਹਦਾ ਪ੍ਰੋਸੈਸ ਹੈ ਜੀ, ਉਹਦਾ ਇੱਕ ਉਹ ਐਡੀ ਛੇਤੀ ਨਹੀਂ ਹੋ ਸਕਦਾ, ਉਹ ਥਰੂ ਪ੍ਰੋਸੈਸ ਤੇ ਜਾਣਾ ਪਊਗਾ। ਜੇ ਮੰਨ ਲਓ ਉਹਨੇ ਜਿਹੜੀ ਦੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜੀ ਲਾਤੀ ਵੈਰੀ ਨੈਕਸਟ ਡੇ ਤੇ 45 ਦਿਨ ਦਾ ਪ੍ਰੋਸੈਸ ਹੈ। ਜੇ 45 ਦਿਨ ਮੰਨ ਲਓ ਉਹ ਨਹੀਂ ਕਿਸੇ ਅਗਲੀ ਅਦਾਲਤ
ਦੇ ਵਿੱਚ ਜਾਂਦਾ, ਉੱਪਰਲੀ ਅਦਾਲਤ ਦੇ ਵਿੱਚ ਜਾਂਦਾ, ਫਿਰ ਉਹ ਭਗੌੜਾ ਜਿਹੜਾ ਜੀ ਉਹ ਕਰਾਰ ਦਿੱਤਾ ਜਾ ਸਕਦਾ ਹੈ। ਇਹ 45 ਦਿਨ ਦਾ ਜਿਹੜਾ ਜੀ ਉਹ ਸਮਾਂ ਹੁੰਦਾ। ਉਹਦੇ ਵਾਸਤੇ ਜਿਹੜਾ ਆਪਣੀ ਉਹ LOC ਹੈ ਜੀ, ਉਹ ਜਾਰੀ ਜਿਹੜੀ ਉਹ ਕੀਤੀ ਜਾਂਦੀ ਹੈ, ਜਿਹੜੀ ਆਊਟਲੁੱਕ ਜਿਹੜਾ ਹੈਗਾ ਜੀ ਉਹ ਏਅਰਪੋਰਟਾਂ ਨੂੰ ਉਹਦੇ ਵਿੱਚ ਜਿਹੜਾ ਉਹ ਸਟੇਟ ਕੀਤਾ ਜਾਂਦਾ। ਸੋ ਉਹ ਸਾਰੇ ਪ੍ਰੋਸੈਸ ਦੇ ਰਾਹੀਂ ਲੰਘਣਾ ਪੈਂਦਾ, ਪਰ ਉਹ ਤਾਂ ਹੁੰਦਾ ਜੀ ਜੇ ਕਿਉਂਕਿ ਉਹ ਡਿਸਅਪੀਅਰ ਜਿਹੜਾ ਉਹ ਕਾਨੂੰਨੀ ਪੱਖ ਤੋਂ ਨਹੀਂ ਹੋਇਆ। ਜਦੋਂ ਮੁਹਾਲੀ ਦੀ ਅਦਾਲਤ ਦੇ ਵਿੱਚ ਉਹਦੀ ਐਪਲੀਕੇਸ਼ਨ ਜਿਹੜੀ ਸੀ ਉਹ ਖਾਰਜ ਹੋ ਗਈ ਤੇ ਵੈਰੀ ਨੈਕਸਟ ਡੇ ਉਹਨੇ ਜਾ ਕੇ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਉਹ ਆਪਣੀ ਐਪਲੀਕੇਸ਼ਨ ਜਿਹੜੀ ਉਹ ਲਾ ਦਿੱਤੀ। ਮਤਲਬ ਕਿ ਉਹਦੇ ਦੌਰਾਨ ਉਹਨੂੰ ਨਹੀਂ ਜਿਹੜਾ ਜੀ ਉਹ ਗਿਣਿਆ ਜਾ ਸਕਦਾ। ਉਹ ਪ੍ਰੋਸੈਸ ਜਿਹੜਾ ਉਹ 45 ਦਿਨ ਦਾ ਪੂਰਾ ਕਰਨਾ ਪਊ, ਫਿਰ ਉਹਨੂੰ PO ਡਿਕਲੇਅਰ ਕੀਤਾ ਜਾ ਸਕਦਾ। ਠੀਕ, ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਿ ਬੜੀ ਸੇਫ ਜਗ੍ਹਾ ਦੇ ਉੱਤੇ ਬੈਠਾ ਆ ਕਿਸੇ ਰਸੂਖਦਾਰ ਦੇ ਘਰੇ। ਤੇ ਅੱਗੇ ਸਾਧੂ ਧਰਮਸੋਤ ਦੀ ਗੱਲ ਕਰੀਏ ਤਾਂ ਉਸ ਦਾ ਵਿਰੋਧ ਕਰ ਰਹੇ ਬੈਂਸ ਭਰਾਵਾਂ ਤੇ ਸਰਕਾਰ ਦੀ ਡਾਂਗ। ਉਹ ਇਸ ਵੇਲੇ ਸਾਧੂ ਧਰਮਸੋਤ ਨੂੰ ਜਿਹੜਾ ਜੀ ਉਹ ਲੈ ਕੇ ਸਮੁੱਚੇ ਪੰਜਾਬ ਭਰ ਦੇ ਵਿੱਚ ਮੁਜ਼ਾਹਰੇ ਜਿਹੜੇ ਆ ਉਹ ਹੋ ਰਹੇ ਆ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ, ਵਿਰੋਧੀ ਧਿਰਾਂ ਲਗਾਤਾਰ ਜਿਹੜਾ ਜੀ ਉਹ ਵਿਰੋਧ ਕਰ ਰਹੀਆਂ ਨੇ ਸਾਧੂ ਧਰਮਸੋਤ ਦਾ। ਆਮ ਆਦਮੀ ਪਾਰਟੀ ਵਾਲੇ ਪੱਕਾ ਮੋਰਚਾ ਜਿਹੜਾ ਵੀ ਉਹ ਲਾ ਕੇ ਨਾਭੇ 'ਚ ਬੈਠੇ ਆ, ਉਹਦੇ ਘਰ ਦੇ ਮੂਹਰੇ ਉਹਨਾਂ ਦੇ ਉੱਤੇ ਮਾਮਲੇ ਵੀ ਦਰਜ ਜਿਹੜੇ ਵੀ ਉਹ ਹੋ ਗਏ ਆ। ਇਹਦੇ ਬਾਵਜੂਦ ਉਹ 24 ਘੰਟੇ ਇੱਥੇ ਜਿਹੜਾ ਜੀ ਉਹ ਮੋਰਚਾ ਲਾ ਕੇ ਬੈਠੇ ਆ। ਬੈਂਸ ਭਰਾ ਲੋਕ ਇਨਸਾਫ ਪਾਰਟੀ ਵਾਲੇ ਉਹਨਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਉਹ ਮੋਤੀ ਮਹਿਲ ਨੂੰ ਘੇਰਨਗੇ। ਔਰ ਇੱਥੇ ਮੋਤੀ ਮਹਿਲ ਨੂੰ ਘੇਰਨ ਜਾਂਦੇ ਜਿਹੜੇ ਬੈਂਸ ਭਰਾ ਸੀ ਉਹਨਾਂ ਨੂੰ ਪੁਲਿਸ ਨੇ ਘੇਰਿਆ ਔਰ ਪੁਲਿਸ ਨੇ ਜਿਹੜਾ ਸੀਗਾ ਉਹਨਾਂ ਦੀ ਪਾਰਟੀ ਦੇ ਵਰਕਰ ਜਿਹੜੇ ਸੀ ਉਹਨਾਂ ਨੂੰ ਭਜਾ ਕੇ ਕੁੱਟਿਆ। ਕੁਝ ਔਰਤਾਂ ਵੀ ਜਿਹੜੀਆਂ ਜੀ ਉਹ ਸ਼ਾਮਲ ਸੀ, ਉਹਨਾਂ ਦੇ ਉੱਤੇ ਵੀ ਪੁਲਿਸ ਨੇ ਆਪਣੀ ਡਾਂਗ ਜਿਹੜੀ ਸੀ ਉਹਦਾ ਕੋਈ ਰਹਿਮ ਨਹੀਂ ਕੀਤਾ। ਈਵਨ ਕਈਆਂ ਦੀਆਂ ਜਿਹੜੀਆਂ ਸੀ ਉਹ ਪੱਗਾਂ ਲੱਥ ਗਈਆਂ ਇਹਦੇ ਵਿੱਚ। ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਜੀ ਉਹਨਾਂ ਨੇ ਆਪਣੀਆਂ ਲੱਤਾਂ ਦੇ ਉੱਤੇ ਪਏ ਨੀਲ ਵਿਖਾਏ ਤੇ ਕਿਵੇਂ ਉਹਨਾਂ ਦੇ ਡਾਂਗਾਂ ਜਿਹੜੀਆਂ ਮਾਰੀਆਂ ਗਈਆਂ। ਬੈਂਸ ਭਰਾਵਾਂ ਦੇ ਉੱਤੇ ਤੇ ਦੋਨਾਂ ਦੇ ਉੱਤੇ 22 ਮੇਨ ਤੇ 300 ਜਿਹੜੇ ਹੋਰ ਲੋਕ ਸੀਗੇ ਉਹਨਾਂ ਦੇ ਉੱਤੇ ਇਹ ਮਾਮਲਾ ਦਰਜ ਜਿਹੜਾ ਉਹ ਕੀਤਾ ਗਿਆ। ਇਹਦੇ ਵਿੱਚੋਂ 20 ਜਾਣਿਆਂ ਦੇ ਨਾਮ ਦਿੱਤੇ ਆ ਪੁਲਿਸ ਨੇ, ਜਦੋਂ ਕਿ 300 ਅਣਪਛਾਤੇ ਜਿਹੜੇ ਆ ਉਹ ਦੱਸੇ ਗਏ ਆ। ਇਹਦੇ ਵਿੱਚ ਪੁਲਿਸ ਜਿਹੜੀ ਆ ਉਹਨੇ ਤਰਕ ਜਿਹੜਾ ਜੀ ਇਹ ਦਿੱਤਾ ਕਿ ਮੁਜ਼ਾਹਰਾਕਾਰੀਆਂ ਨੇ ਹਮਲਾ ਕਰਕੇ ਅੱਧੀ ਦਰਜਨ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ ਔਰ ਉਹਨਾਂ ਦੇ ਉੱਤੇ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣ ਤੇ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨ ਵਰਗੇ ਜਿਹੜੇ ਗੰਭੀਰ ਦੋਸ਼ ਆ ਉਹ ਵੀ ਜਿਹੜੇ ਲਾਏ ਗਏ ਆ। ਇਹ ਪੁਲਿਸ ਨੇ ਨਵਾਂ ਕੰਮ ਜਿਹੜਾ ਜੀ ਫੜਿਆ ਪਿਛਲੇ ਕੁਝ ਸਮੇਂ ਤੋਂ ਕਿ ਜਦੋਂ ਕੋਈ ਰੋਸ ਮੁਜ਼ਾਹਰਾ ਕਰਨ ਆਉਂਦਾ ਤੇ ਇਹ ਕੀ ਕਰਦੇ ਆ, ਆਪਣੇ 8-10 ਜਾਣੇ ਜਿਹੜੇ ਆ ਉਹਨਾਂ ਨੂੰ ਲਿਜਾ ਕੇ ਹਸਪੀਟਲ 'ਚ ਦਾਖਲ ਕਰਵਾ ਦਿੰਦੇ ਆ ਤੇ ਮਾਮਲਾ ਜਿਹੜਾ ਜੀ ਉਹ ਮੁਜ਼ਾਹਰਾ ਕਰਨ ਵਾਲਿਆਂ ਦੇ ਉੱਤੇ ਦਰਜ ਕਰ ਦਿੰਦੇ ਆ ਕਿ ਸਾਡੇ ਮੁਲਾਜ਼ਮਾਂ ਦੇ ਉੱਤੇ ਇਹਨਾਂ ਨੇ ਜਿਹੜਾ ਜੀ ਉਹ ਹਮਲਾ ਕੀਤਾ। ਜਦੋਂ ਕਿ ਹਮਲਾ ਜਿਹੜਾ ਤਸਵੀਰਾਂ ਲਾ ਲਓ, ਵੀਡੀਓ ਲਾ ਲਓ, ਉਹ ਸਾਰਾ ਪੁਲਿਸ ਨੇ ਇਹਨਾਂ ਦੇ ਉੱਤੇ ਜਿਹੜਾ ਉਹ ਕੀਤਾ ਜੀ ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਇੱਧਰ ਭੂਨਰਹੇੜੀ ਪੈਂਦਾ ਜੀ ਉਧਰ ਲੈ ਗਏ। ਉੱਥੇ ਜਾ ਕੇ ਮੁੜ ਕੇ ਜਿਹੜਾ ਸੀਗਾ ਇਹਨਾਂ ਨੂੰ ਛੱਡ ਦਿੱਤਾ। ਪੁਲਿਸ ਨੇ ਉਹੀ ਜਿਹੜਾ ਜੀ ਉਹ ਕਰਨਾ ਹੁੰਦਾ। ਅਜੇ ਵੀ ਜਿਹੜੀ ਸਰਕਾਰ ਹੈ ਉਹ ਬਚਾਅ ਪੱਖ ਦੇ ਉੱਤੇ ਆ ਸਾਧੂ ਧਰਮਸੋਤ ਵਾਲੇ ਮਾਮਲੇ ਦੇ ਉੱਤੇ। ਕਹਿੰਦੇ ਜਾਂਚ ਜਿਹੜੀ ਆ ਜੀ ਉਹ ਹੋ ਰਹੀ ਹੈ। ਸ਼ਾਇਦ ਸਰਕਾਰ ਨੂੰ ਇਸ ਗੱਲ ਦੀ ਉਮੀਦ ਆ ਕਿ ਜਾਂਚ ਜਿਵੇਂ ਜਿਵੇਂ ਚੱਲੂਗੀ ਇਹ ਸਲੋ ਹੁੰਦਾ ਜਾਊਗਾ, ਲੋਕਾਂ ਨੂੰ ਜਿਹੜਾ ਜੀ ਉਹ ਭੁੱਲ ਭੁਲਾ ਜਾਊਗਾ। ਪਰ ਇਹ ਇਦਾਂ ਦਾ ਮਸਲਾ ਨਹੀਂ ਗਾ ਜੀ ਜਿਹਦੇ ਵਾਸਤੇ ਇਹ ਕਿਹਾ ਜਾਵੇ ਕਿ ਲੋਕ ਅਗਲੇ 5-7 ਦਿਨਾਂ ਦੇ ਵਿੱਚ ਜਾਂ ਵਿਰੋਧੀ ਧਿਰਾਂ ਇਸ ਮਸਲੇ ਨੂੰ ਠੰਡਿਆ ਜਿਹੜਾ ਜੀ ਉਹ ਹੋਣ ਦੇਣਗੀਆਂ। ਵਿਰੋਧੀ ਧਿਰਾਂ ਦੇ ਹੱਥ ਆਇਆ ਇਹ ਜਿਹੜਾ ਮਸਲਾ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਉਹ ਛੱਡਣਗੇ ਜੀ। ਅੱਗੇ ਗੱਲ ਕਰਦੇ ਹਾਂ ਅਰੁਸਤਾ ਦੀ। ਕਾਫੀ ਟਾਈਮ ਤੋਂ ਉਹ ਭਾਰਤ ਦੇ ਵਿੱਚ ਰਹਿ ਰਹੀ ਆ, ਕਦੀ ਮਾਮਲਾ ਉੱਠ ਪੈਂਦਾ ਕਦੀ ਬੈਠ ਜਾਂਦਾ। ਤਾਂ ਹੁਣ ਇਸ ਤੇ ਭਗਵੰਤ ਮਾਨ ਨੇ ਉਸ ਮੁੱਦੇ ਨੂੰ ਉਭਾਰਿਆ। ਐਕਚੁਅਲੀ ਇਹ ਜਿਹੜਾ ਤਕਰਾਰ ਜਾਂ ਟਕਰਾਓ ਸਟਾਰਟ ਹੋਇਆ ਜੀ ਇਹ ਆਕਸੀਮੀਟਰਾਂ ਨੂੰ ਲੈ ਕੇ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ, ਸੱਤਾਧਾਰੀ ਧਿਰ ਦੇ ਵਿਚਾਲੇ। ਕਿਉਂਕਿ ਜਿਸ ਦਿਨ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਗੱਲ ਕਹੀ ਕਿ ਅਸੀਂ ਆਕਸੀਮੀਟਰ ਜਿਹੜੇ ਆ ਉਹ ਸਾਰੇ ਪੰਜਾਬ ਦੇ ਵਿੱਚ ਵਾਲੰਟੀਅਰਾਂ ਦੇ ਰਾਹੀਂ ਪਿੰਡਾਂ ਦੇ ਵਿੱਚ ਪਹੁੰਚਾਉਣੇ ਆ ਜਿਹੜਾ ਕਿ ਤੁਹਾਡਾ ਆਕਸੀਜਨ ਲੈਵਲ ਜਿਹੜਾ ਉਹ ਚੈੱਕ ਕਰਦੇ ਆ। ਦਿੱਲੀ ਦੀ ਸਰਕਾਰ ਨੇ, ਦਿੱਲੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਕਿੱਟ ਜਿਹੜੀਆਂ ਜੀ ਉਹ ਦਿੱਤੀਆਂ
ਕਿ ਤੁਸੀਂ ਆਪਣਾ ਘਰੇ ਜਿਹੜਾ ਜੀ ਇਹਦਾ ਟੈਸਟ ਕਰ ਲਓ। ਜੇ ਤੁਹਾਨੂੰ ਲੱਗਦਾ ਕਿ ਆਕਸੀਜਨ ਲੈਵਲ ਤੁਹਾਡਾ ਜਿਹੜਾ ਉਹ ਘਟ ਰਿਹਾ ਤੇ ਫਿਰ ਤੁਸੀਂ ਜਿਹੜਾ ਆ ਉਹ ਹਸਪੀਟਲ ਦਾਖਲ ਹੋਵੋ, ਨਹੀਂ ਤਾਂ ਉਦੋਂ ਪਹਿਲਾਂ ਤੁਸੀਂ ਟੈਸਟ ਘਰੇ ਕਰ ਸਕਦੇ ਹੋ। ਇਹ ਵੀ ਪਤਾ ਲੱਗਾ ਕਿ ਕੈਨੇਡਾ ਦੇ ਵਿੱਚ ਵੀ ਸਰਕਾਰ ਜਿਹੜੀ ਹੈ ਜੀ ਇਹ ਕਰਨ ਜਾ ਰਹੀ ਹੈ ਕੁਝ ਸੂਬਿਆਂ ਦੇ ਵਿੱਚ ਇਸੇ ਤਰਜ਼ ਦੇ ਉੱਤੇ, ਦਿੱਲੀ ਦੀ ਤਰਜ਼ ਦੇ ਉੱਤੇ। ਚਲੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਕੋਈ ਪਾਰਟੀ ਕਰਦੀ ਹੈ ਤੇ ਉਹਦੇ ਪਿੱਛੇ ਉਹਦਾ ਮੋਟਿਵ ਜਿਹੜਾ ਵੀ ਉਹ ਰਾਜਨੀਤੀ ਵੀ ਹੁੰਦਾ, ਵੋਟਾਂ ਵੀ ਜਿਹੜਾ ਜੀ ਉਹ ਹੁੰਦਾ। ਇਹਦੇ ਉੱਤੇ ਸਖਤ ਸਟੈਂਡ ਜਿਹੜਾ ਸੀਗਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲੈ ਲਿਆ। ਇਹ ਗੱਲ ਕਹਿਤੀ ਕਿ ਕੇਜਰੀਵਾਲ ਤਾਂ ਦੇਸ਼ ਧਰੋਹੀ ਹੈ। ਇਹ ਵੀ ਕਹਿਤਾ ਕਿ ਜਿਹੜੀਆਂ ਆਡੀਓ ਤੇ ਵੀਡੀਓ ਚੱਲ ਰਹੀਆਂ ਨੇ ਅਫਵਾਹਾਂ ਫੈਲਾਉਣ ਵਾਲੀਆਂ, ਉਹ ਆਮ ਆਦਮੀ ਪਾਰਟੀ ਵਾਲੇ ਫੈਲਾ ਰਹੇ ਆ। ਤੇ ਇਹ ਵੀ ਕਹਿਤਾ ਕਿ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਜਿਹੜਾ ਉਹ ਲੱਗਦਾ। ਹੁਣ ਇਸ ਮਾਮਲੇ ਦੇ ਉੱਤੇ ਇੱਕ ਦਿਨ ਪਹਿਲਾਂ ਜਿਹੜਾ ਸੀਗਾ ਜੀ 3 ਦਿਨ ਪਹਿਲਾਂ ਇੱਥੇ ਪਟਿਆਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਭਗਵੰਤ ਮਾਨ ਹੋਰਾਂ ਨੇ ਉਦੋਂ ਵੀ ਇਹ ਗੱਲ ਜਿਹੜੀ ਵੀ ਕਹੀ ਕਿ ਤੁਸੀਂ ਦੇਸ਼ ਧਰੋਹੀ ਅਰਵਿੰਦ ਕੇਜਰੀਵਾਲ ਨੂੰ ਕਹਿ ਰਹੇ ਹੋ, ਸਾਨੂੰ ਕਹਿ ਰਹੇ ਹੋ, ਤੇ ਜਿਹੜੇ ਪਾਕਿਸਤਾਨੀ ਤੁਹਾਡੇ ਮਹਿਲਾ ਮਿੱਤਰ ਨੇ ਉਹ ਇੱਥੇ ਪੰਜਾਬ ਦੇ ਵਿੱਚ ਆ ਕੇ ਕਿਹੜੇ ਵੀਜ਼ੇ ਦੇ ਉੱਤੇ ਇੰਨਾ ਲੰਮਾ ਸਮਾਂ ਰਹਿ ਰਹੇ ਆ। ਹੁਣ ਦੁਬਾਰਾ ਫਿਰ ਬਠਿੰਡੇ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜੇ ਅਰੂਸਾ ਆਲਮ ਨੇ ਉਹ ਕਿਹੜੇ ਵੀਜ਼ੇ ਦੇ ਉੱਤੇ ਇੱਥੇ ਰਹਿੰਦੇ ਨੇ, ਉਹਨਾਂ ਦਾ ਵੀਜ਼ਾ ਰਿਨਿਊ ਕਿਵੇਂ ਹੁੰਦਾ, ਤੇ ਇਹਦੀ ਜਿਹੜੀ ਆ ਉਹ ਇਹਦੇ ਵਾਸਤੇ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਆ ਉਹ ਇਹ ਜਾਣਕਾਰੀ ਜਨਤਕ ਕਰੇ। ਉਹਨਾਂ ਨੇ ਇਹ ਵੀ ਸਵਾਲ ਉਠਾਇਆ ਕਿ ਜਦੋਂ ਕਿਸੇ ਪਾਕਿਸਤਾਨੀ ਨੂੰ ਇੱਥੇ ਵੀਜ਼ਾ ਜਿਹੜਾ ਜੀ ਉਹ ਦਿੱਤਾ ਜਾਂਦਾ ਉਹ ਸ਼ਹਿਰ ਦਾ ਵੀਜ਼ਾ ਹੁੰਦਾ, ਪਰ ਜਿਹੜੇ ਅਰੂਸਾ ਆਲਮ ਹੋਰੀ ਨੇ ਉਹ 3 ਸਟੇਟਾਂ ਦੇ ਵਿੱਚ ਜਿਹੜਾ ਜੀ ਉਹ ਘੁੰਮਦੇ ਆ। ਚੰਡੀਗੜ੍ਹ ਜਿਹੜਾ ਕੇਂਦਰੀ ਸ਼ਾਸਤ ਰਾਜ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਫਾਰਮ ਹਾਊਸ ਹੈ, ਤੇ ਜਿਹੜਾ ਸੀਸਵਾਂ ਫਾਰਮ ਉਹ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਪੈਂਦਾ ਵੀ ਉਹ ਇੰਨੇ ਰਾਜਾਂ ਦੇ ਉੱਤੇ ਖੁੱਲੇ ਕਿਵੇਂ ਘੁੰਮਦੇ ਆ ਤੇ ਇੱਥੇ ਲੰਮੇ ਸਮੇਂ ਤੋਂ ਕਿਵੇਂ ਜਿਹੜਾ ਜੀ ਉਹ ਰਹਿ ਰਹੇ। ਇਹਦੇ ਉੱਤੇ ਉਹਨਾਂ ਨੇ ਸਵਾਲ ਉਠਾਏ। ਇਹ ਵੀ ਕਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਉਹ ਇਸ ਮਸਲੇ ਦੇ ਉੱਤੇ ਸਵਾਲ ਉਠਾਉਣਗੇ, ਲਿਖਤੀ ਰੂਪ ਦੇ ਵਿੱਚ ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰੀ ਆ ਉਹਨੂੰ ਪੁੱਛਣਗੇ ਕਿ ਇਹ ਜਿਹੜਾ ਜੀ ਜਨਤਕ ਕੀਤਾ ਜਾਵੇ ਕਿ ਇੰਨੇ ਲੰਮੇ ਸਮੇਂ ਦੇ ਵਾਸਤੇ ਜਿੱਥੋਂ ਜਿਹੜਾ ਜੀ ਉਹ ਬਿਲੋਂਗ ਕਰਦੇ ਨੇ, ਤੁਸੀਂ ਉਹ ਕਹਿੰਦੇ ਕੇਂਦਰ ਦੀ ਸਰਕਾਰ ਉਸ ਮੁਲਕ ਦੇ ਵਿਰੋਧ ਦੇ ਵਿੱਚ ਹੈ, ਉੱਥੇ ਮੁਲਕ ਦੇ ਵਾਸੀ ਨੂੰ ਇੱਥੇ ਇੰਨੀ ਲੰਮੀ ਰਹਿਣ ਦੀ ਇਜਾਜ਼ਤ ਕਿਵੇਂ ਦਿੱਤੀ ਜਿਹੜਾ ਜੀ ਉਹ ਜਾ ਰਹੀ ਹੈ। ਇਹ ਵੀ ਨਾਲ ਦੀ ਨਾਲ ਕਹਿਤਾ ਕਿ ਜਿਹੜੇ ਕਾਂਗਰਸੀ ਨੇ ਹੁਣ ਉਹ ਆਪਣਾ ਕੰਮ ਕਢਾਉਣ ਦੇ ਵਾਸਤੇ ਅਰੂਸਾ ਆਲਮ ਹੋਰਾਂ ਨੂੰ ਮਹਾਰਾਣੀ ਸਾਹਿਬਾਂ ਜਿਹੜਾ ਜੀ ਉਹ ਕਹਿਣ ਲੱਗ ਪਏ। ਇਹ ਵੀ ਉਹਨਾਂ ਨੇ ਜਿਹੜਾ ਸੀਗਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੋਸ਼ ਜਿਹੜਾ ਸੀ ਉਹ ਲਾਇਆ। ਇਹ ਵੀ ਕਿਹਾ ਕਿ ਜਿਹੜੀਆਂ ਬਦਲੀਆਂ ਨੇ ਵੱਡੇ ਅਫਸਰਾਂ ਦੀਆਂ ਉਹ ਵੀ ਹੁਣ ਥਰੂ ਅਰੂਸਾ ਆਲਮ ਹੋਰਾਂ ਦੇ ਰਾਹੀਂ ਹੁੰਦੀਆਂ ਨੇ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਦੱਸਣ ਕਿ ਸਾਰਾ ਰਾਜ ਭਾਗ ਜਿਹੜਾ ਜੀ ਉਹ ਅਰੂਸਾ ਆਲਮ ਹੋਰਾਂ ਨੂੰ ਚਲਾਉਣ ਦੀ ਪਰਮਿਸ਼ਨ ਕਿਉਂ ਦਿੱਤੀ ਹੈ। ਬੜੀ ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਰੋਤੇ। ਖਬਰਾਂ ਇਸੇ ਦੇ ਨਾਲ ਸਾਡਾ ਅੱਜ ਦਾ ਸਮਾਪਤ। ਸਤਿ